अस्सलाम वालेकुम, सत श्री अकाल, नमस्कार सजनों। ਸਾਡੇ ਨਾਲ ਅੱਜ ਚੜ੍ਹਦੇ ਪੰਜਾਬ ਦੇ ਮੀਆਂ ਬੀਵੀ ਇੱਕ ਯੰਗ ਕਪਲ ਜਿਹੜੇ ਕਿ ਸਾਡੇ ਇੱਕ ਮਿੱਤਰ ਇਰਫਾਨ ਸਮੂਰ ਅਕਸਰ ਆਉਂਦਾ ਹੁੰਦਾ ਕਿ ਮੇਰੇ ਨਾਲ ਅੱਜ ਇੱਕ ਯੰਗ ਕਪਲ ਮੌਜੂਦ ਹੈ। ਸੋ ਯੰਗ ਕਪਲ ਮੌਜੂਦ ਹੈ ਸਾਡੇ ਨਾਲ ਲਾਹੌਰ ਦੇ ਅਸੀਂ ਇੱਕ ਹੋਟਲ ਦੇ ਵਿੱਚ ਬੈਠੇ ਹਾਂ। ਮੁਖਤਲਿਫ ਥਾਵਾਂ ਦਾ ਇਹ ਵਿਜ਼ਿਟ ਕਰ ਚੁੱਕੇ ਹਨ ਲਹਿੰਦੇ ਪੰਜਾਬ ਦੇ। ਕੋਈ ਆਈ ਥਿੰਕ ਤੁਸੀਂ 11 ਤਰੀਕ ਦੇ ਆਏ ਹੋ ਜੀ? ਹਾਂਜੀ ਹਾਂ। ਲਹਿੰਦੇ ਪੰਜਾਬ ਦੇ ਇਹ ਮੁਖਤਲਿਫ ਥਾਵਾਂ ਦਾ ਵਿਜ਼ਿਟ ਕਰ ਚੁੱਕੇ ਹਨ ਜਿਹਦੇ ਅੰਦਰ ਗੁਰਦੁਆਰੇ ਵੀ ਹਨ, ਹੋਰ ਇਤਿਹਾਸਿਕ ਥਾਵਾਂ ਵੀ ਹਨ ਪੰਜਾਬ ਦੇ ਨਾਲ ਜੁੜੀਆਂ ਹੋਈਆਂ। ਔਰ ਇਹਨਾਂ ਦੇ ਬਾਰੇ ਮੈਂ ਦੱਸਣਾ ਚਾਹਾਂ ਕਿ ਇਹਨਾਂ ਦਾ ਇੱਕ YouTube ਚੈਨਲ ਵੀ ਹੈ, ਉਹਦੇ 'ਤੇ ਵੀ ਇਹ ਬਹੁਤ ਅੱਛਾ ਕੰਟੈਂਟ ਜਿਹੜਾ ਹੈ ਜਨਰੇਟ ਕਰ ਰਹੇ ਹਨ। ਵਾਕ ਵਿਦ ਟੁਰਨਾ, ਸੋ ਇਹ ਟੁਰਨਾ ਪੰਜਾਬੀ ਵਾਲਾ ਹੈ। ਮੇਰੇ ਨਾਲ ਹਨ ਅਮਰੀਕ ਸਿੰਘ ਔਰ ਨਾਲ ਇਹਨਾਂ ਦੇ ਘਰ ਵਾਲੇ ਮਨਪ੍ਰੀਤ ਜੀ। ਤੇ ਜੀ ਆਇਆਂ ਨੂੰ ਜਨਾਬ। ਮਿਹਰਬਾਨੀ ਜੀ, ਬਹੁਤ ਬਹੁਤ ਧੰਨਵਾਦ। ਕਿੰਨੇ ਦਿਨ ਹੋ ਗਏ ਅਗਰ ਉਂਗਲੀਆਂ ਤੇ ਗਿਣ ਰਹੇ ਹੋ ਤੇ ਕਿ ਅੱਜ ਇੰਨੇ ਦਿਨ ਹੋ ਗਏ? ਦਿਨ ਤੁੜਦੇ ਜਾ ਰਹੇ ਆ, 5ਵਾਂ ਦਿਨ ਅੱਜ ਚੱਲ ਰਿਹਾ ਸਾਨੂੰ। ਲੋ ਜੀ, ਇਹ ਕਹਿੰਦੇ ਆ ਕਿ ਦਿਨ ਥੁੜਦੇ ਜਾ ਰਹੇ ਆ। ਇਹਨਾਂ ਨੇ ਪਿਛਲੇ ਦਿਨ ਤੇ ਅਕਾਊਂਟ ਹੀ ਨਹੀਂ ਕੀਤੇ, ਇਹ ਅਗਲੇ ਕਰ ਰਹੇ ਨੇ ਕਿ ਸਾਡੇ ਕੋਲ ਇੰਨਾ ਟਾਈਮ ਰਹਿ ਕਿੰਨੇ ਗਏ। ਸੋ ਸਭ ਤੋਂ ਪਹਿਲੇ ਤੇ ਦੱਸੋ ਕਿ ਇੱਥੇ ਵਲੌਗਿੰਗ ਕਰਨ ਆਇਆ ਜਾਂ ਕੋਈ ਹੋਰ ਮਨ ਦੇ ਵਿੱਚ ਖਾਹਿਸ਼ ਸੀ ਕਿ ਅਸੀਂ ਜਾ ਕੇ ਉੱਥੇ ਕੋਈ ਦੇਖਣਾ ਹੈ? ਨਹੀਂ, ਵਲੌਗਿੰਗ ਸਾਡੇ ਲਈ ਦੂਸਰੀ ਚੀਜ਼ ਆ। ਪਹਿਲੇ ਨੰਬਰ ਤੇ ਤਾਂ ਵੈਸੇ ਮੈਂ ਪਹਿਲਾਂ ਵੀ ਆਇਆ ਪਿਆ ਇੱਥੇ ਤੇ ਮਨਪ੍ਰੀਤ ਨੂੰ ਐਤਕੀ ਨਾਲ ਲੈ ਕੇ ਆਉਣਾ ਸੀਗਾ। ਤੁਸੀਂ ਪਹਿਲੀ ਦਫਾ ਕਦੋਂ ਆਣਾ ਹੋਇਆ ਤੁਹਾਡਾ? ਮੈਂ 2019 ਚ ਆਇਆ ਸੀਗਾ। 2019 ਦੇ ਵਿੱਚ? ਪਹਿਲੇ ਥੋੜਾ ਦੱਸੋ ਕਿ 2019 ਦਾ ਐਕਸਪੀਰੀਅੰਸ। ਤੁਸੀਂ ਗੁਰਪੁਰਬ ਤੇ ਆਏ? ਨਹੀਂ, ਉਦੋਂ ਨਾ ਸਿਰਫ 3 ਦਿਨਾਂ ਲਈ ਵੀਜ਼ਾ ਮਿਲਿਆ ਸੀਗਾ। ਨਨਕਾਣਾ ਸਾਹਿਬ ਤੋਂ ਇੰਟਰਨੈਸ਼ਨਲ ਨਗਰ ਕੀਰਤਨ ਗਿਆ ਸੀਗਾ ਜਦੋਂ ਉਧਰ ਇੰਡੀਆ ਚ ਗਿਆ। ਅੱਛਾ, ਉਦੋਂ ਦੀ ਫੀਲਿੰਗਸ ਤੇ ਹੁਣ ਦੀ ਫੀਲਿੰਗਸ ਕੀ ਡਿਫਰੈਂਸ ਹੈ ਉਹਦੇ ਵਿੱਚ? ਪਹਿਲੇ ਕੀ ਦੇਖਿਆ ਤੇ ਇਸ ਦਫਾ ਕੀ ਪਲਾਨ ਕਰਕੇ ਆਏ ਸੀ? ਪਹਿਲਾਂ ਵੀ ਬਹੁਤ ਵਧੀਆ ਸੀ ਕਿਉਂਕਿ ਪਹਿਲਾਂ ਸਾਡੇ ਕੋਲ ਸਿਰਫ ਨਨਕਾਣਾ ਸਾਹਿਬ ਦਾ 3 ਦਿਨਾਂ ਦਾ ਵੀਜ਼ਾ ਸੀਗਾ ਤੇ ਉਦੋਂ ਜਦੋਂ ਉੱਥੋਂ ਦੇ ਲੋਕਾਂ ਨਾਲ ਵਿਚਰੇ, ਉਹਨਾਂ ਨੇ ਬੜਾ ਪਿਆਰ ਦਿੱਤਾ, ਦੁਕਾਨਾਂ ਵਾਲਿਆਂ ਨੇ, ਕਿਉਂਕਿ ਜਿੰਨਾ ਕੁ ਵਿਚਰ ਸਕੇ ਸੀਗੇ। ਲਾਹੌਰ ਨਹੀਂ ਸੀ ਵੇਖਿਆ ਉਦੋਂ, ਬਾਹਰੋਂ ਬਾਹਰ ਲੰਘੇ ਸੀ, ਪਰ ਹੁਣ ਤਾਂ ਅਸੀਂ 3-4 ਦਿਨ ਹੋ ਗਏ ਲਾਹੌਰ ਨੂੰ ਰਾਤ ਨੂੰ ਜਾਂਦੇ ਆ ਘੁੰਮਣ, ਬੜਾ ਵਧੀਆ ਲੱਗਦਾ ਹੁਣ ਵੀ। ਤੇ ਬਹੁਤ ਪਿਆਰ ਦਿੰਦੇ ਨੇ ਲੋਕ ਜਦੋਂ ਸਿਰ ਤੇ ਆ ਤਾਜ ਵੇਖਦੇ ਆ ਨਾ ਬੰਨਿਆ ਪਿਆ, ਸਜਿਆ ਪਿਆ, ਤੇ ਉਦੋਂ ਸਰਦਾਰ ਜੀ ਕਹਿ ਕੇ ਆਵਾਜ਼ਾਂ ਮਾਰਦੇ ਆ। ਤੁਹਾਡੀ ਗੱਲ ਬੜੀ ਮੈਂ ਇਹਦੇ ਨਾਲ ਸਹਿਮਤ ਹਾਂ ਕਿਉਂਕਿ ਬਹੁਤ ਸਾਰੇ ਦੋਸਤ ਇੱਥੇ ਆਉਂਦੇ ਨੇ ਤੇ ਬਗੈਰ ਪੱਗ ਦੇ ਹੁੰਦੇ ਨੇ, ਤੋਂ 4-4 ਦਿਨ ਰਹਿੰਦੇ ਨੇ ਤੇ ਉਹਨਾਂ ਨੂੰ ਕੋਈ ਬੁਲਾਉਂਦਾ ਵੀ ਨਹੀਂ ਜੀ। ਤੇ ਉਹ ਫਿਰ ਕਹਿੰਦੇ ਨੇ ਕਿ ਯਾਰ ਉਹ ਤੁਹਾਡੇ ਫਲਾਣੇ ਵਲੌਗ ਦੇ ਵਿੱਚ ਬੜੀ ਉੱਥੇ ਸਿੱਖਣ ਨੂੰ ਮਿਲੇ ਸਨ, ਉਹ ਫਲਾਣਾ ਆਇਆ ਸੀ ਤੇ ਬੜੇ ਉਹਨੂੰ ਖਾਣੇ ਵਾਣੇ ਖਿਲਾਏ ਸੀ ਜੀ। ਤੇ ਅਸੀਂ ਉਹਨਾਂ ਨੂੰ ਇੱਕੋ ਹੀ ਗੱਲ ਕਰਦੇ ਹੁੰਦੇ ਹਾਂ ਕਿ ਤੁਸੀਂ ਜ਼ਰਾ ਸਿਰ ਤੇ ਪੱਗ ਰੱਖ ਕੇ ਦੇਖੋ। ਸੋ ਗੋਲਡੀ ਮੱਲੀ ਜੀ ਸਾਡੇ ਕੋਲ ਦੋਸਤ ਆਏ ਸੀ ਕੈਨੇਡਾ ਤੋਂ, ਤੇ ਉਹਨਾਂ ਨੂੰ ਅਸੀਂ ਇਹੀ ਕਿਹਾ ਸੀ ਕਿ ਜ਼ਰਾ ਸਿਰ ਤੇ ਪੱਗ ਬੰਨ੍ਹ ਕੇ ਦੇਖੋ। ਤੇ ਅਸੀਂ ਉੱਥੋਂ ਨਨਕਾਣਾ ਸਾਹਿਬ ਦੇ ਅੰਦਰ ਉਹਨਾਂ ਦੇ ਪੱਗ ਬਣਾਈ ਤੋਂ ਬਾਹਰ ਨਿਕਲੇ ਤੇ ਸੈਲਫੀਆਂ ਉਹਨਾਂ ਦੇ ਜਿਹੜੇ ਇਦਾਂ ਹੀ ਹੋਇਆ। ਸੋ ਇਸ ਪੱਗ ਦੀ ਜਿਤਨੀ ਇੱਜ਼ਤ, ਜਿਤਨਾ ਮਾਣ ਤੁਹਾਨੂੰ ਲਹਿੰਦੇ ਪੰਜਾਬ ਵਿੱਚ ਮਿਲੇਗਾ ਸ਼ਾਇਦ ਹੀ ਦੁਨੀਆ ਦੇ ਕਿਸੇ ਏਰੀਆ ਦੇ ਵਿੱਚ ਮਿਲੇ। ਬਿਲਕੁਲ ਸਹੀ ਹੈ, ਕਿਉਂਕਿ ਦੂਰੋਂ ਦੇਖ ਕੇ ਕਹਿੰਦੇ ਨੇ ਸਰਦਾਰ ਜੀ ਸਰਦਾਰ। ਹਾਂ। ਤੇ ਤੁਹਾਡੇ ਵੱਲ ਆਨੇ ਆ ਸਰਦਾਰਨੀ ਜੀ, ਤੁਹਾਡਾ ਪਲਾਨ ਕਿਵੇਂ ਦਾ ਬਣਿਆ? ਇਹਨਾਂ ਨੇ ਕੁਝ ਦੱਸਿਆ ਜਾਂ ਕਿ ਕੁਝ ਚੰਗਾ ਦੱਸਿਆ ਜਾਂ ਕਿ ਆਪਣੇ ਤੌਰ ਤੇ ਕੋਈ ਤੁਸੀਂ ਦੱਸਿਆ ਕਿ ਮੈਂ ਕੁਝ ਖੋਜਣਾ ਚਾਹੁੰਦੀ ਹਾਂ, ਕੁਝ ਦੇਖਣਾ ਚਾਹੁੰਦੀ ਹਾਂ? ਨਹੀਂ, ਆਪਣੇ ਤੌਰ ਤੇ, ਕਿਉਂਕਿ ਇੱਧਰ ਗੁਰੂ ਘਰ ਨੇ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ। ਗੁਰੂ ਨਾਨਕ ਦੇਵ ਜੀ ਇੱਥੇ ਇਹਨਾਂ ਦਾ ਜਨਮ ਸਥਾਨ ਹੈ, ਇਸ ਲਈ ਆਪਣੇ ਦਿਲ ਦੇ ਵਿੱਚ ਵੀ ਤਾਂਘ ਸੀ ਕਿਉਂਕਿ ਸਾਂਝਾ ਪੰਜਾਬ ਸੀ, ਹੈਨਾ। ਤੇ ਅਸੀਂ ਵੀ ਦੇਖ ਕੇ ਆਈਏ, ਜੇ ਮੌਕਾ ਮਿਲਦਾ ਹੈ ਤੇ ਚਲੋ ਰੱਬ ਨੇ ਸਾਡੀਆਂ ਅਰਦਾਸਾਂ ਨੂੰ ਕਬੂਲ ਕੀਤਾ ਤੇ ਅਸੀਂ ਇੱਥੇ ਆਏ ਹਾਂ। ਹਾਂ। ਅੱਛਾ, ਜਿਹੜੀ ਯੂਥ ਹੈ, ਨੌਜਵਾਨ ਪੀੜ੍ਹੀ, ਅਗਰ ਇਹਨਾਂ ਦੇ ਬਾਰੇ ਅਸੀਂ ਜਾਣਨਾ ਚਾਹੀਏ ਤੇ ਇਹਨਾਂ ਦਾ ਜਦੋਂ ਲਹਿੰਦੇ ਪੰਜਾਬ ਦਾ ਜ਼ਿਕਰ ਹੁੰਦਾ ਹੈ, ਪਾਕਿਸਤਾਨ ਦਾ ਜ਼ਿਕਰ ਹੁੰਦਾ ਹੈ, ਤੇ ਮਨਾਂ ਦੇ ਵਿੱਚ, ਜ਼ਿਹਨਾਂ ਦੇ ਵਿੱਚ ਕਿਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਦੇ ਜ਼ਿਹਨਾਂ ਦੇ ਵਿੱਚ ਹੁੰਦੀਆਂ? ਜੇ ਆਪਾਂ ਪੰਜਾਬ ਦੀ ਗੱਲ ਕਰੀਏ ਨਾ, ਕਿਉਂਕਿ ਪੰਜਾਬ ਤਾਂ ਸਾਂਝਾ ਹੈ ਤੇ ਪੰਜਾਬ ਹਮੇਸ਼ਾ ਮਿਲਣਾ ਚਾਹੂਗਾ ਹੀ, ਤੇ ਉਹ ਮਿਲਣਾ ਚਾਹ ਵੀ ਰਿਹਾ ਕਿਉਂਕਿ ਨਵਾਂ ਯੂਥ ਤੁਹਾਡਾ ਵੀ ਇੱਧਰੋਂ ਬਹੁਤ ਉੱਦਾਂ ਦਾ ਕੰਮ ਕਰ ਰਿਹਾ ਵੀ ਜਿਹੜਾ ਸਾਂਝ ਵਧਾਵੇ, ਤੇ ਸਾਡੇ ਉਧਰਲੇ ਪਾਸਿਓਂ ਵੀ ਬਹੁਤ ਉਪਰਾਲੇ ਹੋ ਰਹੇ ਆ ਕਿਉਂਕਿ ਵੰਡ ਤਾਂ ਪੰਜਾਬ ਹੋਇਆ। ਐਗਜ਼ੈਕਟਲੀ, ਹਰ ਕੋਈ ਦੇਖਣਾ ਚਾਹੁੰਦਾ ਹੈ ਕਿ ਇੱਧਰਲਾ ਪੰਜਾਬ, ਕਿਉਂਕਿ ਸਾਡੇ ਵਾਲਾ ਪੰਜਾਬ ਤਾਂ ਬਹੁਤ ਛੋਟਾ ਰਹਿ ਗਿਆ, ਸਾਂਝਾ ਪੰਜਾਬ ਕਿੱਡਾ ਵੱਡਾ ਸੀ। ਤੁਹਾਡੇ ਕੋਲ ਬਹੁਤ ਵੱਡਾ ਹਿੱਸਾ ਹੈ ਨਾ। ਤੁਹਾਡੇ ਕੋਲ ਤਾਂ ਜਿਹੜਾ ਪੰਜਾਬ ਸੀ ਉਹ ਉਸ ਤੋਂ ਬਾਅਦ ਵੀ ਫਿਰ ਅੱਗੇ 3 ਥਾਵਾਂ ਤੇ ਵੰਡਿਆ ਗਿਆ, ਹਿਮਾਚਲ ਪ੍ਰਦੇਸ਼, ਹਰਿਆਣਾ, ਔਰ ਉਸ ਤੋਂ ਬਾਅਦ ਹੁਣ ਤੇ ਪੰਜਾਬ ਦੱਸਦੇ ਆ ਕਿ 2.5 ਘੰਟੇ ਦਾ ਰਹਿ ਗਿਆ। ਬਿਲਕੁਲ ਕਿਉਂਕਿ ਸਾਡਾ ਤੇ ਸਾਈਡ ਤੋਂ ਵੀਜ਼ਾ ਹੁਣ ਇੱਥੋਂ ਸ਼ੁਰੂ ਕਰੀਏ ਤੇ ਮੈਨੂੰ ਲੱਗਦਾ 10-12 ਘੰਟਾ ਆਪਾਂ ਡਰਾਈਵ ਕਰੀਏ ਤੇ ਫਿਰ ਵੀ ਪੰਜਾਬ ਫੇਰ ਕਿਤੇ ਜਾ ਕੇ ਮੁੱਕੂਗਾ। ਇੱਥੋਂ ਦਾ ਪੰਜਾਬ ਤੇ ਬਹੁਤ ਲੰਬਾ ਹੁਣ ਇਹ ਗੱਲ ਹੀ ਹੋ ਗਈ ਹੈ ਕਿ ਜਿਹਨੇ ਲਾਹੌਰ ਨਹੀਂ ਦੇਖਿਆ ਤੇ ਜੰਮਿਆ ਹੀ ਨਹੀਂ, ਹੈ ਨਾ। ਸੋ ਤੁਸੀਂ ਜੰਮ ਪਏ ਹੋ। ਇਹਦਾ ਉਹੀ ਹੱਸਣ ਡਈ ਸੀ ਵੀ ਇਹਦਾ ਜਨਮ ਦਿਨ ਇਸੇ ਮਹੀਨੇ ਅਪ੍ਰੈਲ ਦਾ। ਅੱਛਾ, ਤੇ ਲਾਹੌਰ ਵੀ ਮੈਂ ਅਪ੍ਰੈਲ ਚ ਹੀ। ਹਾਂ। ਤੁਸੀਂ ਦੁਗਣੇ ਜੰਮ ਪਏ। ਅੱਛਾ, ਜਿਵੇਂ ਕਿ ਅਸੀਂ ਨੌਜਵਾਨ ਪੀੜ੍ਹੀ ਦੀ ਗੱਲ ਕਰ ਰਹੇ ਸੀ, ਆਮ ਪਬਲਿਕ ਜਿਹੜੀ ਹੈ ਜੀ, ਉਹਨਾਂ ਦਾ ਕੀ ਸੁਭਾਅ ਤੁਹਾਡੇ ਨਾਲ ਰਿਹਾ ਇੱਥੇ ਜਦੋਂ ਦੇ ਤੁਸੀਂ ਆਏ ਹੋ? ਇੱਥੋਂ ਦੇ ਜਿਹੜੇ ਲੋਕ ਨਹੀਂ, ਬਹੁਤ ਵਧੀਆ ਸਾਰੇ, ਜਿੰਨੇ ਵੀ ਦੇਖਦੇ ਆ ਨਾ, ਮਤਲਬ ਉਹ ਕਈਆਂ ਦੇ ਅੰਦਰ ਹੁੰਦਾ ਵੀ ਬੁਲਾਈਏ, ਪਰ ਕਈ ਵਾਰ ਹੌਸਲਾ ਨਹੀਂ ਪੈਂਦਾ ਉਹਨਾਂ ਦਾ। ਫਿਰ ਅਸੀਂ ਉਹਨਾਂ ਦੇ ਹਾਵ ਭਾਵ ਦੇਖ ਕੇ ਸਮਝ ਜਾਂਦੇ ਵੀ ਬੁਲਾਉਣਾ ਚਾਹੁੰਦੇ, ਅਸੀਂ ਆਪਦੇ ਵੱਲੋਂ ਇਦਾਂ ਹੱਥ ਹਿਲਾ ਦਿੰਦੇ ਉਹਨਾਂ ਨੂੰ, ਜਾਂ ਕਈ ਵਾਰ ਉਹ ਵੀ ਹਿਲਾ ਦਿੰਦੇ ਆ।
ਤੇ ਇਸ ਬਹੁਤ ਸਾਰੇ ਲੋਕਾਂ ਤੋਂ ਇਹ ਸੁਣਨ ਨੂੰ ਵੀ ਮਿਲਦਾ ਹੈ ਜਿਹੜੇ 네ਗੇਟਿਵ ਸੋਚ ਜਿਹੜੇ ਹਨ ਉਸ ਨੂੰ ਅੱਗੇ ਵਧਾਉਂਦੇ ਹਨ ਕਿ ਇਹ ਸਾਰਾ ਕੁਝ ਪਲਾਂਟਡ ਹੁੰਦਾ ਹੈ, ਇਹ ਸਕ੍ਰਿਪਟਡ ਹੁੰਦਾ ਹੈ। ਤੇ ਤੁਸੀਂ ਹੁਣ ਤੁਹਾਨੂੰ ਇੱਥੇ ਆਇਆ ਨੂੰ ਕੋਈ 1 ਹਫ਼ਤਾ ਤੇ ਹੋ ਗਿਆ ਹੈ ਜੀ। 1 ਹਫ਼ਤੇ ਦੇ ਅੰਦਰ ਤੁਹਾਨੂੰ ਕਿਤੇ ਲੱਗਾ ਹੋਵੇ ਕਿ ਕਿਸੇ ਸ਼ਖਸ ਨੇ ਤੁਹਾਡੇ ਨਾਲ ਜੋ ਤੁਹਾਨੂੰ ਮਾਣ ਦਿੱਤੀ, ਜੋ ਇੱਜ਼ਤ ਦਿੱਤੀ, ਉਹਦੇ 'ਚ ਕੋਈ ਪਿੱਛੇ ਸਕ੍ਰਿਪਟਡ ਚੀਜ਼ ਹੈ ਜਾਂ ਨੈਚੁਰਲ ਲੱਗੇ? ਨਹੀਂ, ਹੁਣ ਅਸੀਂ ਟੈਕਸੀ ਕਰਕੇ ਜਾਂਦੇ ਹਾਂ। ਹੁਣ ਟੈਕਸੀ ਵਾਲੇ ਨੂੰ ਤਾਂ ਕਿਸੇ ਨੇ ਸਿਖਾ ਕੇ ਨਹੀਂ ਨਾ ਭੇਜਿਆ। ਤਾਂ ਨਹੀਂ ਪਲਾਨਡ ਹੋ ਸਕਦੇ ਨਾ। ਹੁਣ ਅਸੀਂ ਕਿਸੇ ਹੋਟਲ 'ਚ ਅਚਾਨਕ ਚੱਲ ਜਾਂਦੇ ਆ, ਉਹਨੂੰ ਤਾਂ ਨਹੀਂ ਸਿਖਾਇਆ ਪਿਆ ਕਿਸੇ ਨੇ। ਬਾਜ਼ਾਰਾਂ 'ਚ ਜਾਂਦੇ ਕਿਤੇ ਸ਼ਾਪਿੰਗ ਕਰਨ, ਉਹਨਾਂ ਨੂੰ ਪਹਿਲਾਂ ਤਾਂ ਨਹੀਂ ਸਿਖਾਇਆ ਵੀ ਅਮਰੀਕ ਮਨਪ੍ਰੀਤ ਆ ਰਿਹਾ ਤੇ ਇਹਨਾਂ ਨਾਲ ਵਧੀਆ ਬਿਹੇਵ ਕਰਿਓ। ਓਏ ਐਵੇਂ ਕੋਈ ਐਸਾ ਵਾਕਿਆ ਜਿਹਦੇ ਤੁਹਾਨੂੰ ਪਬਲਿਕ ਦਾ ਨੈਰੇਟਿਵ ਜਿਹੜਾ ਹੈ ਉਹ ਖੁੱਲ ਕੇ ਸਾਹਮਣੇ ਆਇਆ ਹੋ ਕਿ ਪਬਲਿਕ ਕਿੰਜ ਪਿਆਰ ਕਰਦੀ ਤੁਹਾਨੂੰ? ਲਾਹੌਰ ਆਏ ਹੋ ਇਤਨੇ ਦਿਨਾਂ ਦੇ ਵਿੱਚ ਕੋਈ ਐਸਾ ਜਦੋਂ ਤੁਹਾਨੂੰ ਅਸੀਂ ਮਿਲਿਆ? ਬਹੁਤ ਸਾਰਿਆਂ ਨੂੰ ਬੁਲਾਉਂਦੇ ਆ, ਉਹਦੇ ਤੋਂ ਅੱਧੇ ਤਾਂ ਇਹੀ ਕਹਿੰਦੇ ਕਿ ਅਸੀਂ ਉਧਰੋਂ ਆਏ ਸੀ ਨਾ, ਉਹ ਮਤਲਬ ਉਧਰਲੇ ਚੜ੍ਹਦੇ ਪੰਜਾਬ ਦੇ ਕਿਉਂਕਿ ਹੋਏ ਨੇ। ਪਿੰਡ ਜਾਂ ਸ਼ਹਿਰ ਪੁੱਛਦੇ ਕਿੱਥੋਂ ਆਏ, ਫਿਰ ਉਹ ਦੱਸਦੇ ਅੱਛਾ ਅਸੀਂ ਵੀ ਉੱਥੋਂ ਆਏ। ਜੇ ਸਾਡੇ ਨਾਲ ਦਾ ਲੱਭ ਜਵੇ ਨਾ, ਉਹ ਸਾਨੂੰ ਜੱਫੀ ਪਾ ਕੇ ਮੈਨੂੰ ਮਿਲ ਰਹੇ। ਮੈਨੂੰ ਨਾ ਇਦਾਂ ਹੋਇਆ ਵਾਕਿਆ ਇੱਥੇ ਵੀ ਅੱਛਾ ਯਾਰ ਦੱਸੋ ਕਿੱਥੇ ਹੋਇਆ? ਅੱਜ ਹੀ ਅਸੀਂ ਸੀਗੇ ਇੱਥੇ ਲਾਹੌਰ ਸ਼ਾਹੀ ਕਿਲੇ 'ਚ ਸੀਗੇ, ਤੇ ਉੱਥੇ ਇੱਕ ਜਿਹੜਾ ਗਾਈਡ ਹੀ ਸੀ ਬੰਦਾ, ਉਹ ਮੈਨੂੰ ਜੱਫੀ ਪਾ ਕੇ ਕਮਾਲ ਹੋ ਗਈ, ਕਹਿੰਦਾ ਤੂੰ ਸਾਡਾ ਆਪਣਾ ਬੰਦਾ ਨਿਕਲਿਆ। ਹਾਂ ਹਾਂ। ਉਹਦੇ ਪਿੱਛੇ ਕੀ ਵਜ੍ਹਾ ਸੀ ਕਿ ਜਿਹੜਾ ਤੁਸੀਂ ਆਪਣਾ ਡਿਸਟ੍ਰਿਕਟ ਦੱਸਿਆ ਹੋਣਾ, ਏਰੀਆ ਦੱਸਿਆ ਹੋਣਾ, ਉਹ ਉਹਨਾਂ ਦੇ ਵੱਡਿਆਂ ਦਾ ਏਰੀਆ? ਉਹਨਾਂ ਦੇ ਵੱਡੇ ਉੱਥੋਂ ਉੱਜੜ ਕੇ ਆਏ ਸੀ। ਇਹੀ ਵੱਡੀ ਚੀਜ਼ ਇਹ ਹੈ ਕਿ ਵੰਡ ਬੇਸ਼ੱਕ ਹੋ ਗਈ ਹੈ, ਬਿਲਕੁਲ, ਬੇਸ਼ੱਕ ਲਕੀਰਾਂ ਵੱਜ ਗਈਆਂ ਹਨ, ਲੇਕਿਨ ਅਜੇ ਤੱਕ ਜਿੱਦਾਂ ਦਾਦਾ ਪੜਦਾਦਾ ਜਲੰਧਰ ਦਾ ਹੈ, ਜਿੱਦਾਂ ਦਾਦਾ ਪੜਦਾਦਾ ਲਾਹੌਰ ਦਾ ਹੈ, ਉਹਦੇ ਅੰਦਰ ਤੇ ਉਹ ਮਿੱਟੀ ਦੇ ਨਾਲ ਮੁਹੱਬਤ ਜਿਹੜੀ ਹੈ ਤੁਸੀਂ ਨਹੀਂ ਤੋੜ ਸਕੋਗੇ ਨਾ, ਉਹ ਤੁਹਾਡੇ ਬਲੱਡ ਦੇ ਅੰਦਰ ਹੁੰਦੀ ਹੈ। ਕਨੈਕਟੀਵਿਟੀ ਹੈ ਨਾ ਹਾਲੇ। ਤੇ ਲਾਹੌਰ ਦੇ ਅੰਦਰ ਤੁਸੀਂ ਦੱਸੋ ਮਨਪ੍ਰੀਤ, ਕੀ ਐਸਾ ਦੇਖਿਆ ਤੇ ਕੀ ਹੋਰ ਦੇਖਣ ਦੀ ਖਾਹਿਸ਼ ਹੈ ਜਿਹੜੀ ਇਹ ਕੁੜੀ ਹੋਣ ਦੇ ਨਾਤੇ ਹੈ? ਚਲੋ ਤੇ ਮੇਲ ਹੋਰ ਢੰਗ ਨਾਲ ਚੀਜ਼ਾਂ ਦੇਖਦੇ, ਸਹੀ ਗੱਲ ਹੈ। ਕੁੜੀਆਂ ਬੀਬੀਆਂ ਉਹ ਹੋਰ ਢੰਗ ਨਾਲ ਚੀਜ਼ਾਂ ਨੂੰ ਦੇਖਦੇ ਨੇ। ਤੇ ਤੁਹਾਨੂੰ ਕੀ ਚੰਗਾ ਲੱਗਿਆ, ਕੀ ਬੁਰਾ ਲੱਗਿਆ? ਮੈਨੂੰ ਜਿਹੜੀਆਂ ਇਮਾਰਤਾਂ ਸਾਂਭੀਆਂ ਹੋਈਆਂ ਨੇ ਨਾ ਪੁਰਾਤਨ, ਉਹ ਬਹੁਤ ਚੰਗੀਆਂ ਲੱਗੀਆਂ। ਬਾਜ਼ਾਰ ਵੀ ਵਧੀਆ ਨੇ ਹਾਲੇ। ਵੈਸੇ ਸੂਟਾਂ ਵਾਲਾ ਬਾਜ਼ਾਰ ਆਪਾਂ ਦੇਖਣ ਜਾਣਾ, ਕੋਈ ਕੁੜੀਆਂ ਨੂੰ ਇਹੀ ਹੁੰਦਾ ਆ। ਲੈ ਵੀ ਮੁੰਡੇ ਤਿਆਰ ਹੋ ਤੇ ਚਲੋ ਤੁਸੀਂ ਵੀ ਦੱਸ ਸਕਦੇ ਸਾਨੂੰ ਕਿਹੜਾ ਵਧੀਆ ਬਾਜ਼ਾਰ ਆ, ਅਸੀਂ ਉੱਥੇ ਜਾਈਏ ਲੈਣ। ਵੈਸੇ ਅਨਾਰਕਲੀ ਬਾਜ਼ਾਰ ਆਪਾਂ ਦੇਖ ਕੇ ਆਏ ਸੀਗੇ, ਵਧੀਆ ਆ। ਤੇ ਕਿਵੇਂ ਦਾ ਪਾਇਆ? ਜਿਹੜੇ ਵੀ ਆਉਂਦੇ ਨੇ ਅਨਾਰਕਲੀ ਬਾਜ਼ਾਰ ਲਾਜ਼ਮੀ ਜਾਂਦੇ ਨੇ, ਤੇ ਉਹ ਇੱਕ ਜਿਹੜੀ ਬਣੀ ਹੋਈ ਹੈ ਉਹ ਮਿਥ ਹੈ ਜਾਂ ਹਕੀਕਤ ਹੈ ਕਿ ਅਨਾਰਕਲੀ ਬਾਜ਼ਾਰ ਦੀ ਖੂਬਸੂਰਤੀ ਔਰ ਉੱਥੇ ਦੇ ਰੇਟਸ ਔਰ ਉੱਥੇ ਦੀ ਚੀਜ਼ਾਂ ਦੀ ਕੁਆਲਿਟੀ ਉਹ ਬਹੁਤ ਬਿਹਤਰ ਹੈ? ਤੁਹਾਨੂੰ ਕਿਵੇਂ ਦਾ ਲੱਗਿਆ? ਵਧੀਆ ਲੱਗਿਆ। ਬਾਕੀ ਹਲੇ ਕੀ ਲਿਆ ਤੁਸੀਂ? ਹਲੇ ਖਰੀਦਿਆ ਨਹੀਂ, ਸਿਰਫ ਦੇਖਣ ਗਏ ਸੀ ਕਿ ਨਿਗਾਹ ਮਾਰ। ਕਿਉਂਕਿ ਸਾਡੇ ਕੋਲ ਨਾ ਟਾਈਮ ਘੱਟ ਸੀਗਾ ਜਦੋਂ ਅਸੀਂ ਰਾਤ ਨੂੰ ਗਏ, ਤੇ ਉਹ ਅਸੀਂ ਮਤਲਬ ਬਾਹਰਲੇ ਪਾਸਿਓਂ ਥੋੜੀਆਂ ਜੀਆਂ ਦੁਕਾਨਾਂ ਘੁੰਮ ਕੇ ਫਿਰ ਆ ਗਏ ਆ ਵਾਪਸ। ਅਸੀਂ ਜਾਣਾ ਸੀ, ਕੋਈ ਹੋਰ ਸੱਜਣਾ ਵੇਟ ਅਮਰੀਕ ਕਿਤੇ ਇਸ ਤਰ੍ਹਾਂ ਤਾਂ ਨਹੀਂ ਵੀ ਤੁਹਾਨੂੰ ਹੌਲੀ ਹੌਸਲਾ ਤੁਹਾਡਾ ਜਿਹੜਾ ਹੈ ਉਹ ਬੁਲੰਦ ਕਰ ਰਹੇ ਨੇ ਤੁਹਾਨੂੰ ਲਿਜਾ ਕੇ? ਨਹੀਂ, ਮੈਨੂੰ ਚੈੱਕ ਨਹੀਂ ਕਰ ਰਹੇ, ਮਤਲਬ ਮੈਂ ਸਮਝ ਗਿਆ ਤੁਹਾਡੀ ਗੱਲ। ਨਹੀਂ, ਘਰ ਦੇ ਵਜੀਆਂ ਦਾ ਪਤਾ ਹੁੰਦਾ, ਉਹ ਸਾਰਾ ਇਹਨਾਂ ਨੂੰ ਸੌਂਪਿਆ ਪਿਆ। ਜਿੰਨਾ ਵੀ ਹੈਗਾ ਨਾ ਖਰਚਾ ਵਰਚਾ ਆਪੇ ਕਰਨਾ ਜਿੱਦਾਂ ਵੀ ਹੈਗਾ। ਹਾਂ। ਤੇ ਕੀ ਕਿਸੇ ਨੇ ਕੋਈ ਡਿਊਟੀਆਂ ਸ਼ੂਟੀਆਂ ਵੀ ਲਾਈਆਂ ਕਿ ਸਾਡੇ ਲਈ ਫਲਾਣੀ ਚੀਜ਼ ਲੈ ਕੇ ਆਣਾ, ਫਲਾਣੀ ਚੀਜ਼ ਲੈ ਕੇ ਆਣਾ? ਜਦੋਂ ਤੁਸੀਂ ਦੱਸਿਆ ਤੇ ਆਸੇ-ਪਾਸੇ ਦੇ ਲੋਕਾਂ ਨੇ ਔਰ ਤੁਹਾਡੀ ਜਿਹੜੀ ਖਾਸ ਕਰ ਫਰੈਂਡਸ ਨੇ ਉਹਨਾਂ ਨੇ ਕੀ ਕੀਤਾ? ਹਾਂਜੀ, ਕਿਉਂਕਿ ਉਧਰੋਂ ਇੱਧਰ ਦੀ ਇੱਕ ਪੰਜਾਬੀ ਜੁੱਤੀ ਇਹ ਜ਼ਰੂਰ ਕਹਿੰਦੇ ਹੁੰਦੇ ਕਿ ਲੈ ਕੇ ਆਉਣਾ, ਜਾਂ ਫਿਰ ਇੱਧਰਲੇ ਸੂਟ। ਇਹੀ ਮੇਨ ਡਿਮਾਂਡ ਹੁੰਦੀ ਹੈ ਕੁੜੀਆਂ ਦੀ, ਤਾਂ ਕਿ ਉਧਰੋਂ ਇਹ ਲੈ ਕੇ ਆਉਣਾ ਲਾਹੌਰ। ਮਤਲਬ ਇੱਥੋਂ ਦੀ ਜੁੱਤੀ ਔਰ ਇੱਥੋਂ ਦਾ ਸੂਟ ਉਹ ਚੜ੍ਹਦੇ ਪੰਜਾਬ ਦੇ ਵਿੱਚ ਜ਼ਿਆਦਾ ਮਕਬੂਲ ਹੈ, ਪਸੰਦ ਕੀਤਾ ਜਾਂਦਾ। ਅੱਛਾ, ਜੁੱਤੀ ਤਿੱਲੇ। ਹਾਂਜੀ, ਜਦੋਂ ਕਰਤਾਰਪੁਰ ਸਾਹਿਬ ਆਏ ਸੀ ਉਦੋਂ ਵੀ ਸੂਟ ਲਿਆ ਤੇ ਜੁੱਤੀ ਲਈ ਸੀ, ਤੇ ਇਸੇ ਲਈ ਸਾਰਿਆਂ ਨੇ ਬਹੁਤ ਪਸੰਦ ਕੀਤੀ ਤੇ ਕਹਿੰਦੇ ਜਦੋਂ ਵੀ ਹੁਣ ਉਧਰ ਦਾ ਸਬਬ ਬਣੇ ਤਾਂ ਮੇਰੇ ਲਈ ਲੈ ਕੇ ਆਉਣਾ ਜ਼ਰੂਰ। ਹਾਂ।